ਗਰੀਬਾਂ ਕੋਲੋਂ ਕਲਿੱਪ ਰਿਕਾਰਡ ਕਰਾ ਕੇ ਟੀਵੀ ਰੇਡੀਓ 'ਤੇ ਚਲਾਏ ਜਾ ਰਹੇ ਨੇ। ਸ਼ੁਕਰੀਆ ਇਮਰਾਨ ਖਾਨ। ਹੁਣ ਸੋਚਣ ਵਾਲੀ ਗੱਲ ਹੈ ਕਿ ਕਿੱਡੀ ਘਟੀਆ ਹਰਕਤ ਹੈ ਜਿਹੜੀ ਗਵਰਨਮੈਂਟ ਆਫ ਪਾਕਿਸਤਾਨ ਕਰ ਰਹੀ ਹੈ ਔਰ ਤਹਿਰੀਕ ਇਨਸਾਫ ਦੀ ਹਕੂਮਤ ਕਰ ਰਹੀ। ਇਹ ਪੈਸੇ ਇਹ ਆਪਣੀ ਜੇਬ 'ਚੋਂ ਦੇ ਰਿਹਾ, ਜਿਹਦੇ ਵਾਸਤੇ ਸ਼ੁਕਰੀਆ ਇਮਰਾਨ ਖਾਨ ਦੇ ਕਲਿੱਪ ਚਲਵਾਏ ਜਾ ਰਹੇ ਨੇ। ਇਹੀ ਰਸਮ ਸ਼ੁਕਰੀਆ ਮੁਸ਼ਰਫ, ਸ਼ੁਕਰੀਆ ਰਹੀਲ ਸ਼ਰੀਫ, ਇਹ ਰਿਆਸਤ ਇਹਨਾਂ ਘਟੀਆ ਹਰਕਤਾਂ 'ਚੋਂ ਕਦੋਂ ਬਾਹਰ ਆਏਗੀ? ਔਰ ਸੋਚਣ ਵਾਲੀ ਗੱਲ ਹੈ ਕਿ ਇਹ ਵਕਤ ਹੈ ਐਸਾ ਕਿ ਇਸ ਵਕਤ ਇੰਜ ਦੇ ਕਲਿੱਪ ਚਲਾਏ ਜਾਣ, ਜਦੋਂ ਕਿ ਮਤਲਬ ਇੱਕ ਮੌਤ ਦਾ ਸਮਾਂ ਹੈ ਪੂਰੀ ਦੁਨੀਆ ਦੇ ਉੱਤੇ ਔਰ ਹਰ ਕੋਈ ਮਤਲਬ ਸਰਵਾਈਵਲ ਦੀ ਜੰਗ ਲੜ ਰਿਹਾ ਔਰ ਉਹਦੇ ਹੀ ਤੁਸੀਂ ਸ਼ੁਕਰੀਏ ਦੇ ਕਲਿੱਪ ਚਲਵਾ ਰਹੇ ਹੋ। ਇਹ ਲੋਕਾਂ ਦੀ ਟੈਕਸ ਮਨੀ ਹੈ, ਲੋਕਾਂ ਦੇ ਪੈਸੇ ਨੇ। ਇਹ ਜਦੋਂ ਬੇਨਜ਼ੀਰ ਇਨਕਮ ਸਪੋਰਟ ਸ਼ੁਰੂ ਹੋਇਆ ਸੀ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਉਦੋਂ ਇਹੀ ਤਾਨਾ ਇਮਰਾਨ ਖਾਨ ਲੋਕਾਂ ਨੂੰ ਮਾਰਦਾ ਸੀ ਕਿ ਇਹ ਆਪਣੀ ਜੇਬ 'ਚੋਂ ਤਾਂ ਨਹੀਂ ਦੇ ਰਹੇ। ਅਤੇ ਹੁਣ ਇਹਨੂੰ ਆਪ ਨੂੰ ਹਯਾ ਨਹੀਂ ਆ ਰਹੀ, ਸ਼ਰਮ ਨਹੀਂ ਆ ਰਹੀ, ਬੇਸ਼ਰਮੀ ਮੱਲੀ ਬੈਠਾ ਹੈ ਕਿ ਇਹ ਆਪਣੀ ਜੇਬ 'ਚੋਂ ਦੇ ਰਿਹਾ ਜੇ ਰੇਡੀਓ TV 'ਤੇ ਕਲਿੱਪ ਚੱਲ ਰਿਹਾ ਸ਼ੁਕਰੀਆ ਇਮਰਾਨ ਖਾਨ ਦਾ। ਇਹ ਰੋਕ ਨਹੀਂ ਸਕਦਾ ਇਹਨਾਂ ਨੂੰ। ਦੂਜੀ ਜਿਹੜੀ ਇੱਕ ਗੱਲ ਮੈਂ ਕਰਨੀ ਚਾਹੁੰਦਾ ਜੋ ਉਹ ਟਵਿੱਟਰ ਦੇ ਹਵਾਲੇ ਨਾਲ ਮੈਂ ਨੋਟਿਸ ਕੀਤਾ ਹੈ ਕਿ ਸ਼ਾਇਦ ਫੇਸਬੁੱਕ ਫਿਰ ਵੀ ਆਲਦੋ ਇਹ ਕੋਈ ਸੈਲੀਬ੍ਰਿਟੀਜ਼ ਦਾ ਮੀਡੀਆ ਨਹੀਂ ਹੈ, ਆਮ ਆਦਮੀ ਦਾ ਔਰ ਗਰੀਬ ਪਾਕਿਸਤਾਨੀ ਦਾ ਮੀਡੀਆ ਹੈ ਜ਼ਿਆਦਾ। ਇਹ ਜ਼ਿਆਦਾ ਐਪਲੀਕੇਸ਼ਨ ਆਮ ਲੋਕ ਯੂਜ਼ ਕਰਦੇ ਨੇ, ਲੇਕਿਨ ਇਹਦਾ ਮਿਆਰ ਫਿਰ ਵੀ ਬਿਹਤਰ ਹੈ। ਟਵਿੱਟਰ ਦੇ ਉੱਤੇ ਜਿਹੜੇ ਫੋਲੋਵਰਸ ਨੇ ਔਰ ਜਿੰਨੀ ਫੋਲੋਇੰਗ ਹੈ, ਪਹਿਲੇ ਤਾਂ ਕਿ ਜਿਨ੍ਹਾਂ ਦੇ ਫੋਲੋਵਰ ਨੇ ਉਹਨਾਂ ਨੂੰ ਹਾਲੇ ਪੜ੍ਹਨ ਦੀ ਲੋੜ ਹੈ, ਉਹ ਉੱਥੇ ਸਕਾਲਰ ਬਣ ਕੇ ਬੈਠੇ ਨੇ। ਉਹਨਾਂ ਦੇ ਕਿਸੇ ਦੇ 2.5 ਲੱਖ ਫੋਲੋਵਰ ਨੇ, ਕਿਸੇ ਦੇ 6 ਲੱਖ ਨੇ, ਕਿਸੇ ਦੇ 30,000 ਨੇ, ਮਾੜੇ ਤੋਂ ਮਾੜਾ ਜਿਹੜਾ ਉਹ 10,000 ਫੋਲੋਇੰਗ ਵਾਲਾ ਹੈ। ਔਰ ਯਕੀਨ ਕਰੋ ਕਿ ਉਹਨਾਂ ਦਾ ਇੰਟਲੈਕਟ ਜਿਹੜਾ ਹੈ ਤੁਹਾਡੇ ਤੋਂ ਅੱਧਾ ਵੀ ਨਹੀਂ ਹੈ। ਇੱਕ ਆਮ ਐਵਰੇਜ ਸਿਆਣਾ ਬੰਦਾ ਜਿਹੜਾ ਪੜ੍ਹਿਆ ਲਿਖਿਆ ਉਹਦੇ ਤੋਂ ਅੱਧਾ ਵੀ ਨਹੀਂ ਹੁੰਦਾ। ਔਰ ਸਾਰੇ ਦੇ ਸਾਰੇ ਫੋਲੋਵਰਸ ਉਹਦੇ 'ਤੇ ਕੀ ਸਟਾਈਲ ਕੀ ਹੈ ਕਿ ਉਹ ਕਮੀ ਕਮੀਨ ਜਿਹੜੇ ਹੁੰਦੇ ਨਾ ਪਾਰਟੀਆਂ ਦੇ, ਬਿਲਕੁਲ ਸੈਲਫ ਰਿਸਪੈਕਟ ਤੋਂ ਆ ਰਹੀ, ਇੱਜ਼ਤ ਨਫਸ ਤੋਂ ਆ ਰਹੀ, ਉਹ ਲੋਕ ਨੇ, ਉਸ ਪੋਲੀਟੀਕਲ ਵਰਕਰ ਨੇ ਮੁਖਤਲਿਫ ਜਮਾਤਾਂ ਦੇ, ਜਿਹੜੀ ਆਪਣੇ ਆਪਣੇ ਲੀਡਰ ਵਾਸਤੇ ਚੂੜਿਆਂ ਵਾਲਾ, ਕਮੀਆਂ ਵਾਲਾ ਅਤੇ ਨੀਚ ਲੋਕਾਂ ਵਾਲਾ ਕੰਮ ਕਰ ਰਹੇ ਨੇ, ਗਾਲਾਂ ਕੱਢ ਰਹੇ ਨੇ ਇੱਕ ਦੂਜੇ ਨੂੰ ਗੰਦੀਆਂ ਆਪਣੀ ਆਪਣੀ ਲੀਡਰਸ਼ਿਪ ਵਾਸਤੇ। ਅਤੇ ਇਹ ਹਾਲਾਂਕਿ ਸਮਝਿਆ ਜਾਂਦਾ ਕਿ ਜੀ ਟਵਿੱਟਰ 'ਤੇ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ। ਜ਼ਿਆਦਾ ਮੈਂ ਸਮਝ ਟਵਿੱਟਰ 'ਤੇ ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ, ਟਵਿੱਟਰ 'ਤੇ ਜ਼ਿਆਦਾ ਗੈਰ ਖਾਨਦਾਨੀ ਔਰ ਨੀਚ ਲੋਕ ਜ਼ਿਆਦਾ ਨੇ। ਉਹਦੇ 'ਤੇ ਸੈਲੀਬ੍ਰਿਟੀਜ਼ ਦੇ ਫਾਲੋਵਰਸ ਨੇ, ਵੱਡੀ ਲੀਡਰਸ਼ਿਪ ਦੇ ਕਮੀ ਕਮੀਨ ਨੇ ਉਹਦੇ 'ਤੇ, ਔਰ ਉਹ ਬਿਲਕੁਲ ਹੀ ਸੈਲਫ ਰਿਸਪੈਕਟ ਤੋਂ ਆ ਰਹੀ ਲੋਕ ਨੇ। ਉਹਨਾਂ ਦੀ ਇੱਜ਼ਤ ਤੇ ਨਫਸ ਨਾਮ ਦੀ ਸ਼ੈ ਉਹਨਾਂ 'ਚ ਹੈ ਹੀ ਨਹੀਂ। ਜਿੰਨੇ ਇਮਰਾਨ ਖਾਨ ਦੇ ਫਾਲੋਵਰ ਵੇਖ ਲਓ, ਜਿੰਨੇ ਮੁਸਲਿਮ ਲੀਗ ਨਵਾਜ਼ ਦੇ ਫਾਲੋਵਰਸ ਵੇਖ ਲਓ, ਔਰ ਜਿੰਨੇ ਤੁਸੀਂ ਬਿਲਾਵਲ ਭੁੱਟੋ ਦੇ ਫਾਲੋਵਰਸ ਦੇਖ ਲਓ, ਸਾਰਿਆਂ ਦਾ ਮਿਆਰ ਇੱਕ ਜਿਹਾ ਹੈ। ਮੈਂ ਸਕਰੀਨਸ਼ਾਟ ਇਕੱਠੇ ਕੀਤੇ ਨੇ। ਮੈਂ ਕਹਿੰਦਾ ਕਿਤਾਬ ਪੂਰੀ ਲਿਖੀ ਜਾ ਸਕਦੀ, ਇੱਕ ਗਾਲੀਆਂ ਦੀ ਵੱਡੀ ਕਿਤਾਬ, ਬ੍ਰਿਟੈਨਿਕਾ ਵਰਗੀ ਕੋਈ ਇਨਸਾਈਕਲੋਪੀਡੀਆ ਬਣ ਸਕਦਾ ਹੈ ਇਹਨਾਂ ਪੋਲੀਟੀਕਲ ਵਰਕਰਸ ਦੀ ਗਾਲੀਆਂ ਦਾ। ਅਤੇ ਇਹ ਲੋਕ ਪਤਾ ਨਹੀਂ ਕਿੰਝ ਦੀ ਫੈਮਲੀਜ਼ ਤੋਂ ਹੁੰਦੇ ਨੇ ਕਿ ਇਹਨਾਂ 'ਚ ਆਪਣਾ ਕੁਛ ਵੀ ਨਹੀਂ ਹੁੰਦਾ ਦਿਮਾਗ ਕਿ ਇਹ ਕੁਛ ਸੋਚ ਸਕਣ। ਕੋਈ ਹੁੰਦਾ ਹੈ ਮਤਲਬ ਠੀਕ ਹੈ, ਇੱਕ ਤੁਹਾਡੀ ਲੀਡਰਸ਼ਿਪ ਹੈ, ਉਹਦੀਆਂ ਤੁਹਾਨੂੰ 80% ਗੱਲਾਂ ਪਸੰਦ ਨੇ, 90% ਪਸੰਦ ਨੇ, 100% ਹਿਊਮਨਲੀ ਪੋਸੀਬਲ ਹੀ ਨਹੀਂ ਹੈ ਕਿ ਕਿਸੇ ਦਾ ਇਤਫਾਕ ਰਾਏ ਕਾਇਮ ਹੋ ਜਾਏ ਮੇਰੇ ਨਾਲ ਜਾਂ ਤੁਹਾਡੇ ਨਾਲ ਜਾਂ ਕਿਸੇ ਦਾ ਵੀ ਆਪਸ 'ਚ 100% ਸਾਂਝ ਹੁੰਦੀ ਨਹੀਂ। ਉਹ 10% ਦੇ ਉੱਤੇ ਵੀ ਕਦੀ ਇਹ ਬੇਜ਼ਮੀਰ ਆਵਾਮ ਜਿਹੜੀ ਇਹਨਾਂ ਦੇ ਪਿੱਛੇ ਲੱਗੀ ਹੋਈ ਹੈ, ਜਿਨ੍ਹਾਂ ਨੂੰ ਇਹ ਪੋਲੀਟੀਕਲ ਵਰਕਰ ਕਹਿੰਦੇ ਨੇ, ਅਸਲ 'ਚ ਇਹ ਗੰਦੀ ਨਾਲੀ ਦੇ ਕੀੜੇ ਨੇ ਸਾਰੇ, ਬਗੈਰ ਇੱਜ਼ਤ ਨਫਸ ਤੋਂ, ਜਿਨ੍ਹਾਂ ਦਾ ਸਿਰਫ ਇਹ ਕੰਮ ਹੈ ਕਿ ਆਪਣੀ ਕਿਆਦਤ ਦੀ ਖਾਤਰ ਦੂਜਿਆਂ ਨੂੰ ਗਾਲ ਮੰਦਾ ਕਰਨਾ। ਇਹੀ ਕੰਮ ਹੁੰਦਾ ਹੈ ਕਮੀ ਕਮੀਨ ਦਾ, ਔਰ ਇਹ ਉਹ ਲੋਕ ਕੰਮ ਕਰ ਰਹੇ ਨੇ। ਅਤੇ ਇੰਜ ਦੇ ਮੁਆਸ਼ਰੇ 'ਚ ਜਿੱਥੇ ਇੰਜ ਦੀ ਫੋਲੋਇੰਗ ਹੋਏ, ਜਿੱਥੇ ਸੈਲੀਬ੍ਰਿਟੀਜ਼ ਦੀ ਫੋਲੋਇੰਗ ਹੋਏ, ਜਿੱਥੇ ਰਾਬੀ ਪੀਰਜ਼ਾਦਾ ਜੀਆਂ ਔਰਤਾਂ ਹੋਣ, ਜਿੱਥੇ ਵੀਨਾ ਮਲਿਕ ਜਿਹੀਆਂ ਔਰਤਾਂ ਹੋਣ, ਜਿਹੜੀਆਂ ਕਿ ਇੱਕ ਪਾਸੇ ਸਾਰੀ ਜ਼ਿੰਦਗੀ ਲਿਬਰਲ ਔਰ ਐਕਸਟ੍ਰੀਮ ਨਿਊਡਿਟੀ ਦੇ ਨਾਲ ਗੁਜ਼ਾਰੀ ਹੋਏ ਜਿੰਨਾ ਜ਼ਿੰਦਗੀ, ਔਰ ਬਾਅਦ 'ਚ ਉਹ ਮੌਲਵੀਆਣੀਆਂ ਬਣ ਕੇ ਲੋਕਾਂ ਨੂੰ ਦਰਸ ਦੇਣੇ ਸ਼ੁਰੂ ਕਰ ਦੇਣ। ਅਤੇ ਅਜੀਬੋ ਗਰੀਬ ਕਿਸਮ ਦੇ ਮੁਆਸ਼ਰੇ 'ਚ ਅਸੀਂ ਤਜ਼ਾਦਾਤ ਦੇ ਭਰੇ ਹੋਏ ਮੁਆਸ਼ਰੇ 'ਚ ਰਹਿ ਰਹੇ ਹਾਂ
ਇਹਨਾਂ ਸਾਰਿਆਂ ਦੀ ਉੱਤੇ ਤੁਸੀਂ ਨੋਹਾ ਹੀ ਪੜ੍ਹ ਸਕਦੇ ਹੋ, ਵੈਣ ਹੀ ਪਾ ਸਕਦੇ ਹੋ ਇਹਨਾਂ ਸਾਰਿਆਂ ਦੀਆਂ ਅਕਲਾਂ 'ਤੇ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਨੇ। ਔਰ ਜ਼ਾਹਿਰ ਹੈ ਉਹਨਾਂ ਦਾ ਤਾਂ ਪੇਸ਼ਾ ਹੈ, ਮੌਲਵੀ ਦਾ ਵੀ ਪੇਸ਼ਾ ਹੀ ਹੈ ਆਪਣੇ ਪਿੱਛੇ ਲਾਉਣਾ, ਲੀਡਰਾਂ ਦਾ ਵੀ ਪੇਸ਼ਾ ਹੈ, ਔਰ ਇੰਜ ਦੀ ਸੈਲੀਬ੍ਰਿਟੀਜ਼ ਦਾ ਵੀ ਪੇਸ਼ਾ ਹੈ। ਲੇਕਿਨ ਆਵਾਮ ਦੇ ਸੋਚਣ ਵਾਲੀ ਗੱਲ ਹੈ ਕਿ ਆਵਾਮ ਆਪਣੇ ਅੰਦਰ ਸੈਲਫ ਰਿਸਪੈਕਟ ਕਿਸ ਦਿਨ ਫੀਲ ਕਰੇਗੀ। ਉਹ ਜਿਹੜਾ ਕਲਾਮ ਲਿਖ ਗਿਆ ਫਾਰਸੀ 'ਚ ਔਰ ਉਰਦੂ 'ਚ, ਅਲਾਮਾ ਸਾਹਿਬ ਜਿੰਦੀ ਸਮਝ ਇੱਥੇ 5% ਪੰਜਾਬੀ ਨੂੰ ਵੀ ਨਹੀਂ ਆਉਂਦੀ, ਫਿਰ ਵੀ ਉਹ ਹਕੀਮੁਲ ਉਮਤ ਕਹਿਲਾਉਂਦੇ ਨੇ। ਅਤੇ ਉਹ ਪਤਾ ਨਹੀਂ ਕਿਹੜੀ ਉਮਤ ਦੇ ਹਕੀਮ ਸਨ। ਉਹ ਕਾਸ਼ ਉਹ ਖੁਦੀ ਦਾ ਫਲਸਫਾ ਜਿਹੜਾ ਉਹਨਾਂ ਦਾ ਹੈਗਾ ਉਹ ਕਿਸੇ ਨੂੰ ਸਮਝ ਆ ਜਾਂਦਾ। ਕਾਸ਼ ਉਹਨਾਂ ਆਪਣਾ ਕਲਾਮ ਪੰਜਾਬੀ 'ਚ ਲਿਖਿਆ ਹੁੰਦਾ ਅਤੇ ਕਿਸੇ ਨਾ ਕਿਸੇ ਤੱਕ ਪੜ੍ਹੀ ਜਾਂਦਾ। ਰੱਬ ਰਾਖਾ ਜੀ।